ਦਰਸ਼ਕੋ ਫਿਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ ਗੁਰਦੁਆਰਾ ਸੁਧਾਰ ਲਹਿਰ ਦਾ ਇੱਕ ਮੋਰਚਾ, ਭਾਈ ਫੇਰੂ ਦਾ ਮੋਰਚਾ ਜਿਨ੍ਹਾਂ ਨੂੰ ਕਹਿੰਦੇ ਨੇ, 1924 ਦੇ ਵਿੱਚ ਲੱਗਾ, ਕਿਉਂਕਿ ਇਹ ਛਾਂਗਾ ਮਾਂਗਾ ਤੋਂ 15 ਕਿਲੋਮੀਟਰ ਦੂਰ ਔਰ ਇਹਦੇ ਨਾਲ ਲਗਭਗ 3000 ਏਕੜ ਜ਼ਮੀਨ ਸੀ, ਮਹਾਨ ਤਾਕੀ ਸੀ। ਬਾਅਦ 'ਚ ਗੁਰਦੁਆਰਾ ਐਕਟ ਦੇ ਥੱਲੇ ਇਹ ਸ਼੍ਰੋਮਣੀ ਕਮੇਟੀ ਦੇ ਅੰਡਰ ਆਇਆ, ਪਰ ਇਸ ਮੋਰਚੇ 'ਚ ਵੀ 5000 ਦੇ ਲਗਭਗ ਸਿੱਖਾਂ ਨੇ ਗ੍ਰਿਫਤਾਰੀ ਦਿੱਤੀ ਸੀ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1709 ਦੇ ਵਿੱਚ ਬਹੁਤ ਠੰਡ ਯੂਰਪ ਦੇ ਵਿੱਚ ਪਈ, ਲਗਭਗ 1000 ਲੋਕ ਜਿਹੜੇ ਨੇ ਉਹ ਠੰਡ ਦੇ ਨਾਲ ਮਰ ਗਏ। 1822 'ਚ ਸੈਂਟਰਲ ਅਮਰੀਕਾ ਨੇ ਇਹ ਐਲਾਨ ਕੀਤਾ ਕਿ ਉਹ ਮੈਕਸੀਕੋ ਐਮਪਾਇਰ ਦਾ ਹਿੱਸਾ ਬਣ ਰਹੇ ਨੇ। 1896 ਦੇ ਵਿੱਚ ਜਰਮਨ ਫਿਜ਼ਿਸਟ ਵਿਲ ਹੈਲਮ ਨੇ ਐਕਸ-ਰੇਜ਼, ਜਿਹੜਾ ਅੱਜ ਅਸੀਂ ਐਕਸ-ਰੇ ਕਰਵਾਉਂਦੇ ਹਾਂ, ਇਸ ਦੀ ਖੋਜ ਕੀਤੀ। 1909 'ਚ ਕੋਲੰਬੀਆ ਨੇ ਪਨਾਮਾ ਦੀ ਆਜ਼ਾਦੀ ਨੂੰ ਤਸਲੀਮ ਕੀਤਾ। 1919 'ਚ ਜਰਮਨੀ 'ਚ ਨੈਸ਼ਨਲ ਸੋਸ਼ਲਿਸਟ ਪਾਰਟੀ, ਜਿਹੜੀ ਬਾਅਦ 'ਚ ਨਾਜ਼ੀ ਪਾਰਟੀ ਬਣੀ, ਹੋਂਦ 'ਚ ਆਈ। 1930 'ਚ ਮਾਓ ਸੇ ਤੁੰਗ ਨੇ ਇਹ ਸਿੰਗਲ ਸਪਾਰਕ ਐਂਡ ਸਟਾਰਟ ਏ ਪ੍ਰੇਅਰ ਫਾਇਰ, ਇਹ ਆਪਣੀ ਜਿਹੜੀ ਹੈ ਰਚਨਾ ਲਿਖੀ। 1961 'ਚ ਅਮਰੀਕਾ ਨੇ ਕਿਊਬਾ ਦੇ ਨਾਲ ਆਪਣੇ ਡਿਪਲੋਮੈਟਿਕ ਸਬੰਧ ਤੋੜ ਲਏ। 1972 'ਚ ਨਾਸਾ ਨੇ ਐਲਾਨ ਕੀਤਾ ਕਿ ਉਹ ਇੱਕ ਸਪੇਸ ਸ਼ਟਲ ਬਣਾਏਗਾ, ਕਿਉਂਕਿ ਪ੍ਰੈਜ਼ੀਡੈਂਟ ਨਿਕਸਨ ਨੇ ਜਿਹੜਾ ਇਸ ਦੇ ਲਈ ਬਿੱਲ ਦੇ ਉੱਤੇ ਸਾਈਨ ਕੀਤੇ ਸੀ ਜੀ। 1972 'ਚ ਜਦੋਂ ਬੰਗਲਾਦੇਸ਼ ਆਜ਼ਾਦ ਭਾਰਤ ਨੇ ਫੌਜ ਦੇ ਨਾਲ ਤੋੜ ਦਿੱਤਾ ਪਾਕਿਸਤਾਨ ਨੂੰ, ਤੇ ਸ਼ੇਖ ਮੁਜੀਬੁਰ ਰਹਿਮਾਨ ਜਿਹੜਾ ਕਿ ਕੈਦ ਸੀ, ਉਸ ਨੂੰ ਰਿਹਾ ਕਰ ਦਿੱਤਾ ਗਿਆ। 1982 'ਚ ਅਰਕੈਂਸਸ ਦੇ ਜੱਜ ਨੇ ਫੈਸਲਾ ਦਿੱਤਾ ਕਿ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਥਿਊਰੀ ਆਫ ਕ੍ਰੀਏਸ਼ਨ ਜਿਹੜੀ ਡਾਰਵਿਨ ਦੀ ਹੈ ਉਹ ਸਕੂਲਾਂ 'ਚ ਪੜ੍ਹਾਈ ਜਾਏ। ਔਰ 2012 'ਚ ਓਬਾਮਾ ਨੇ ਇਹ ਅਨਾਊਂਸ ਕੀਤਾ ਕਿ ਉਹ ਡਿਫੈਂਸ ਬਜਟ ਦੇ ਵਿੱਚ ਕੱਟ ਕਰੇਗਾ, ਜਿਹੜਾ ਕਿ ਉਹ ਕਦੇ ਵੀ ਕਰ ਨਹੀਂ ਸਕਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਹੁਣ ਅਸੀਂ ਭਾਰਤ ਨਾਲ ਉਸੇ ਭਾਸ਼ਾ ਵਿੱਚ ਗੱਲ ਕਰਾਂਗੇ ਜਿਹੜੀ ਕਿ ਉਹਨਾਂ ਨੂੰ ਸਮਝ ਆਉਂਦੀ ਹੈ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ, ਇਸ ਵੇਲੇ ਇਹ ਮੋਦੀ ਦੀ ਸਰਕਾਰ ਜਦੋਂ ਦੀ ਹੋਂਦ 'ਚ ਆਈ ਹੈ, ਇਹਨਾਂ ਨੇ ਪਿਛਲੇ 6.5 ਮਹੀਨੇ 'ਚ ਬਹੁਤ ਜ਼ਿਆਦਾ ਪ੍ਰੋਵੋਕੇਸ਼ਨਸ ਕੀਤੀਆਂ, ਬਾਰਡਰ ਦੇ ਉੱਤੇ ਫਾਇਰਿੰਗ। ਪਿਛਲੇ ਦਿਨਾਂ 'ਚ ਵੀ ਪਾਕਿਸਤਾਨ ਦੇ ਰੇਂਜਰਸ ਨੂੰ ਮੀਟਿੰਗ ਦੇ ਲਈ ਸੱਦਿਆ, 2 ਰੇਂਜਰ ਉਹਨਾਂ ਦੇ ਮਾਰ ਦਿੱਤੇ। ਹੁਣ ਪਿੱਛੇ ਡਰਾਮਾ ਸੀ ਜੀ ਕਿ ਉਹਨਾਂ ਦੀ ਇੱਕ ਬੋਟ ਨੇ ਬੰਬਈ 'ਤੇ ਉਵੇਂ ਹੀ ਅਟੈਕ ਕਰਨਾ ਸੀ ਜਿਵੇਂ ਪਹਿਲਾਂ ਹੋਇਆ, ਔਰ ਉਹਨੂੰ ਸਾਡੀਆਂ ਜਿਹੜੀ ਨੇਵਲ ਹੈ ਉਹਨਾਂ ਨੇ ਜਦੋਂ ਘੇਰ ਲਿਆ ਤਾਂ ਉਹਨਾਂ ਨੇ ਆਪਸ ਦੇ ਵਿੱਚ ਹੀ ਜਿਹੜਾ ਹੈ ਉਹ ਧਮਾਕਾ ਕਰਕੇ ਆਪਣੇ ਆਪ ਨੂੰ ਖ਼ਤਮ ਕਰ ਲਿਆ। ਪਰ ਹੁਣ ਇਹ ਸਾਹਮਣੇ ਆ ਰਿਹਾ ਕਿ ਉਹ ਕੋਈ ਆਮ ਸਮਗਲਰ ਸੀ ਜਿਨ੍ਹਾਂ ਨੂੰ ਇੰਨੀ ਵੱਡੀ ਕਹਾਣੀ ਬਣਾਈ ਹੈ। ਸੋ ਇਸ ਸਾਰੇ ਦੇ ਥੱਲੇ ਪਾਕਿਸਤਾਨ ਦਾ ਡਿਫੈਂਸ ਮਿਨਿਸਟਰ ਜਿਹੜਾ ਖਵਾਜਾ ਅਸ਼ਰਫ ਹੈ, ਉਹਨੇ ਬਿਆਨ ਦਿੱਤਾ ਹੈ, ਉਹਦੇ ਐਗਜ਼ੈਕਟ ਵਰਡ ਨੇ, ਵਿਲ ਕਮਿਊਨੀਕੇਟ ਵਿਦ ਇੰਡੀਆ ਇਨ ਦਾ ਲੈਂਗੁਏਜ ਦੇ ਅੰਡਰਸਟੈਂਡ। ਜੀ। ਕਿ ਅਸੀਂ ਭਾਰਤ ਦੇ ਨਾਲ ਉਸੇ ਜ਼ੁਬਾਨ ਦੇ ਵਿੱਚ ਹੀ ਗੱਲ ਕਰਾਂਗੇ ਜਿਹੜੀ ਉਹਨਾਂ ਨੂੰ ਸਮਝ ਆਉਂਦੀ ਹੈ। ਔਰ ਕਿਉਂਕਿ ਮਨੋਹਰ ਪਾਰੀਕਰ ਜਿਹੜਾ ਹੈ, ਜੇ ਉਹ ਵੋਟ ਦੀ ਗੱਲ ਹੋਈ ਹੈ, ਉਹਦੇ ਥੱਲੇ ਜਿਹੜਾ ਇੰਡੀਆ ਦਾ ਡਿਫੈਂਸ ਮਿਨਿਸਟਰ ਮਨੋਹਰ ਪਾਰੀਕਰ, ਉਹਨੇ ਕਿਹਾ ਪਾਕਿਸਤਾਨ ਆਰਮੀ ਵਾਜ਼ ਇਨ ਟੱਚ ਵਿਦ ਬੋਟ ਆਕੂਪੈਂਟਸ ਐਂਡ ਡਾਇਰੈਕਟਿੰਗ ਦੈਮ, ਕਿ ਜੀ ਜਿਹੜੀ ਬੋਟ, ਜਿਹਦਾ ਅਜੇ ਕੋਈ ਸਬੂਤ, ਈਵਨ ਭਾਰਤ ਦੀ ਕਾਂਗਰਸ ਪਾਰਟੀ ਨੇ ਵੀ ਚੈਲੰਜ ਕੀਤਾ ਕਿ ਵੀ ਤੁਸੀਂ ਬਿਨਾਂ ਸਬੂਤਾਂ ਤੋਂ ਕੀ ਗੱਲ ਕਰ ਰਹੇ ਹੋ। ਉਹਨੇ ਕਿਹਾ ਜੀ ਨਹੀਂ, ਉਹ ਬੋਟ ਜਿਹੜੇ ਬੰਦੇ ਸੀ, ਸਾਡੇ ਕੋਲ ਸਾਰੇ ਸਿਗਨਲ ਆ ਗਏ ਨੇ, ਇਹ ਪਾਕਿਸਤਾਨ ਦੀ ਆਰਮੀ ਜਿਹੜੀ ਆ ਉਹਨਾਂ ਨੂੰ ਡਾਇਰੈਕਟ ਕਰ ਰਹੀ ਸੀ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਸ਼ਰਾਰਤੀ ਖੇਡ ਖੇਡ ਰਹੇ ਨੇ ਅਖੰਡ ਭਾਰਤੀ ਜੀ। ਔਰ ਇਹ ਜ਼ਰੂਰੀ ਵੀ ਸੀ ਕਿ ਪਾਕਿਸਤਾਨ ਵੱਲੋਂ ਇਸ ਕਿਸਮ ਦਾ ਸਪਸ਼ਟ ਔਰ ਕਰਾਰਾ ਜਵਾਬ ਆਉਂਦਾ, ਨਹੀਂ ਤਾਂ ਇਹ ਇੱਕ ਆਮ ਹੈ ਕਿ ਭਾਈ ਤੁਸੀਂ ਜੇ ਦੱਬਣਾ ਤਾਂ ਦੱਬ ਕੇ ਲਈ ਜਾਓ ਔਰ ਮਾਰੀ ਵੀ ਜਾਓ ਔਰ ਕਹੀ ਵੀ ਜਾਓ। ਭਾਰਤ ਦੀ ਪਾਰਲੀਮੈਂਟ 'ਚ ਗਵਰਨਮੈਂਟ ਕਹਿ ਰਹੀ ਜੀ ਪਾਕਿਸਤਾਨ ਫਾਇਰਿੰਗ ਨਹੀਂ ਬੰਦ ਕਰ ਰਿਹਾ, ਜੰਮੂ ਸੈਕਟਰ 'ਚ ਕਰ ਰਿਹਾ, ਪੁੰਛ ਸੈਕਟਰ 'ਚ ਕਰ ਰਿਹਾ, ਇਸ ਸੈਕਟਰ 'ਚ ਕਰ ਰਿਹਾ। ਲੇਕਿਨ ਹਕੀਕਤ ਇਹ ਹੈ ਕਿ ਪਾਕਿਸਤਾਨ ਦਾ ਆਪਣਾ ਹਾਲ ਅੰਦਰੂਨੀ ਇਹ ਹੈ ਕਿ ਅੰਦਰੂਨੀ ਦਹਿਸ਼ਤਗਰਦੀ ਦੇ ਨਾਲ ਉਹ ਲੜ ਰਿਹਾ। ਹੁਣ ਪਿਛਲੇ ਦਿਨਾਂ 'ਚ ਇੱਕ ਵਾਲੀਬਾਲ ਮੈਚ ਦੇ ਦੌਰਾਨ 2-3 ਦਿਨ ਪਹਿਲਾਂ ਉੱਥੇ ਵੀ ਧਮਾਕਾ ਹੋਇਆ, ਕੁਛ ਲੋਕ ਮਾਰੇ ਗਏ ਕੋਇਟੇ ਦੇ ਨੇੜੇ ਤੇੜੇ। ਸੋ ਉਹਨਾਂ ਦੇ ਲਈ ਕੋਲ ਇਸ ਵੇਲੇ ਉਹਨਾਂ ਦੇ ਹਾਲਾਤ ਨਹੀਂ ਨੇ ਕਿ ਉਹ ਭਾਰਤ ਦੇ ਨਾਲ ਪੰਗਾ ਲੈਣ, ਲੇਕਿਨ ਇਸ ਵੇਲੇ ਭਾਰਤ ਜਿਹੜਾ ਉਹ ਸ਼ਰਾਰਤ ਕਰ ਰਿਹਾ ਔਰ ਅਸੀਂ ਸਮਝਦੇ ਹਾਂ ਵੀ ਇਹ ਬਿਲਕੁਲ ਠੀਕ ਵਾਰਨਿੰਗ ਹੈ। ਇਹ ਜ਼ਬਾਨ ਉਹੀ ਸਮਝਣਗੇ, ਚੀਨ ਵੱਲ ਮੂੰਹ ਨਹੀਂ ਕਰਦੇ, ਉੱਥੋਂ ਪਤਾ ਹੈ ਕਿ ਵੀ ਕੀ ਅੱਗੋਂ ਮਿਲਦਾ ਜੀ। ਸੋ ਲੇਕਿਨ ਸਾਡੇ ਲਈ ਇਹ ਕੋਈ ਚੰਗੀਆਂ ਡਿਵੈਲਪਮੈਂਟਸ ਨਹੀਂ ਹੋ ਰਹੀਆਂ, ਕਿਉਂਕਿ ਜੇ ਇਹਨਾਂ ਦਾ ਆਪਸੀ ਕੋਈ ਟਕਰਾਅ ਲਾਈਨ, ਰਵਾਇਤੀ ਹਥਿਆਰ, ਨਿਊਕਲੀਅਰ, ਤਾਂ ਫਿਰ ਸਾਡਾ ਹੋਮਲੈਂਡ, ਇਹ ਅਸੀਂ ਜ਼ਿਕਰ ਅਕਸਰ ਕਰਦੇ ਹਾਂ ਜੀ। ਪਰ ਇਸ ਦੇ ਲਈ ਇਹ ਜਿਹੜਾ ਹਿੰਦੂਤਵੀ ਇਸ ਵੇਲੇ ਭੂਤਰਿਆਪਨ ਹੈ ਉਹ ਜ਼ਿੰਮੇਵਾਰ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ।
ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਨੇ 10ਵੇਂ ਪਾਤਸ਼ਾਹ ਦੀ ਸਿਫਤ ਦੇ ਵਿੱਚ ਲਗਭਗ 55 ਸ਼ੇਅਰ ਲਿਖੇ ਨੇ। ਸਾਰੇ ਤਾਂ ਨਹੀਂ ਅਸੀਂ ਸ਼ੇਅਰ ਕਰ ਸਕਦੇ, ਉਹ 'ਚੋਂ ਕੁਛ ਮੈਂ ਜਿਹੜੇ ਅਕਸਰ ਕੀਰਤਨ ਦੇ ਵਿੱਚ ਵੀ ਗਾਇਨ ਕੀਤੇ ਜਾਂਦੇ ਤੇ ਉਸ ਨੂੰ ਜਿਹੜਾ ਸੰਗਤਾਂ ਸਮਝਦੀਆਂ ਵੀ ਨੇ, ਉਹ ਮੈਂ ਕੁਝ ਪਿਕ ਕੀਤੇ ਨੇ ਜੀ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਨਾਸਰੋ ਮਨਸੂਰ ਹੁੰਦਾ ਹੋਰਨਾਂ ਦੇ ਮਦਦਗਾਰ, ਕਿ ਗੁਰੂ ਗੋਬਿੰਦ ਸਿੰਘ ਹੋਰਨਾਂ ਦੇ ਮਦਦਗਾਰ ਨੇ। ਏਜ਼ ਦੀ ਮਨਜ਼ੂਰ ਕਿ ਵਾਹਿਗੁਰੂ ਨੇ ਉਹਨਾਂ ਨੂੰ ਐਕਸੈਪਟ ਕੀਤਾ ਹੋਇਆ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਹਿੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ ਜ਼ੁਮਲਾ ਫੈਜ਼ੋ ਨੂਰ ਗੁਰੂ ਗੋਬਿੰਦ ਸਿੰਘ। ਹਿੱਕ ਰਾ ਗੰਜੂਰ ਹੁੰਦਾ ਵਾਹਿਗੁਰੂ ਦੇ ਖਜ਼ਾਨਚੀ, ਸਾਰੇ ਖਜ਼ਾਨੇ ਦੀਆਂ ਚਾਬੀਆਂ ਵਾਹਿਗੁਰੂ ਨੇ 10ਵੇਂ ਪਾਤਸ਼ਾਹ ਨੂੰ ਦਿੱਤੀਆਂ। ਹਿੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ ਜ਼ੁਮਲਾ ਫੈਜ਼ੋ ਨੂਰ, ਨੂਰਾਨੀ ਬਖਸ਼ਿਸ਼ ਦੇ ਮਾਲਕ ਗੁਰੂ ਗੋਬਿੰਦ ਸਿੰਘ। ਹੱਕ ਅਗਾ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਹੱਕ ਅਗਾ ਕਿ ਵਾਹਿਗੁਰੂ ਦੇ ਚੰਗੀ ਤਰ੍ਹਾਂ ਜਾਣੋ ਨੇ ਗੁਰੂ ਗੋਬਿੰਦ ਸਿੰਘ ਸਾਹਿਬ, ਉਹ ਸ਼ਾਹਾਂ ਦੇ ਸ਼ਹਿਨਸ਼ਾਹ ਨੇ। ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ। ਖਸਮ ਰਾਜਾਂ ਕਾ ਗੁਰੂ ਗੋਬਿੰਦ ਸਿੰਘ, ਕਿ ਦੋ ਜਹਾਨਾਂ ਦੇ ਮਾਲਕ ਨੇ। ਤੇ ਵੈਰੀਆਂ ਨੂੰ ਇਸ ਗੱਲ ਦਾ ਸ਼ੰਕਾ ਹੋ ਜਾਂਦਾ ਹੈ ਕਿ ਅਸੀਂ ਕਿਹਨਾਂ ਦੇ ਸਾਹਮਣੇ ਆ ਕੇ ਖਲੋਤੇ ਹਾਂ। ਉਹਨਾਂ ਨੂੰ ਆਪਣੀ ਬਹਾਦਰੀ ਦੇ ਉੱਤੇ ਹੀ ਜਿਹੜਾ ਦੁਸ਼ਮਣ ਜਿਹੜਾ ਉਹ ਕੰਬਣ ਲੱਗ ਜਾਂਦਾ ਹੈ। ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ। ਖਸਮ ਰਾਜਾਂ ਕਾ ਗੁਰੂ ਗੋਬਿੰਦ ਸਿੰਘ। ਹੱਕ ਰਾ ਮਹਿਬੂਬ ਗੁਰੂ ਗੋਬਿੰਦ ਸਿੰਘ। ਤਾਲਬੋ ਮਤਲੂਬ ਗੁਰੂ ਗੋਬਿੰਦ ਸਿੰਘ। ਹੱਕ ਰਾ ਮਹਿਬੂਬ ਕਿ ਗੁਰੂ ਗੋਬਿੰਦ ਸਿੰਘ ਰੱਬ ਦੇ ਪਿਆਰੇ ਨੇ। ਤਾਲਬੋ ਮਤਲੂਬ ਕਿ ਗੁਰੂ ਸਾਹਿਬ ਰੱਬ ਦੇ ਆਸ਼ਿਕ ਵੀ ਨੇ ਤੇ ਰੱਬ ਦੀ ਮਸ਼ੂਕ ਵੀ ਨੇ, ਕਿ ਰੱਬ ਦੇ ਵਿੱਚ ਹੀ ਉਹ ਓਤ ਪੋਤ ਨੇ। ਤਾਲਬੋ ਮਤਲੂਬ ਗੁਰੂ ਗੋਬਿੰਦ ਸਿੰਘ। ਤੇਗ ਰਾ ਫਤਹ ਗੁਰੂ ਗੋਬਿੰਦ ਸਿੰਘ। ਜਾਨੋ ਦਿਲ ਰਾ ਰਾਹ ਗੁਰੂ ਗੋਬਿੰਦ ਸਿੰਘ, ਕਿ ਉਹ ਤੇਗ ਦੇ ਧਨੀ ਨੇ ਤੇ ਜਾਨੋ ਦਿਲ ਰਾ ਰਾਹ, ਘਟ ਘਟ ਦੀ ਜਾਣਨਹਾਰ ਨੇ। ਸਾਹਿਬੇ ਇਕਲੀਲ ਗੁਰੂ ਗੋਬਿੰਦ ਸਿੰਘ। ਜ਼ਿਲ੍ਹੇ ਹੱਕ ਤਜ਼ਲੀਲ ਗੁਰੂ ਗੋਬਿੰਦ ਸਿੰਘ, ਕਿ ਉਹ ਤਾਜਾਂ ਦੇ ਮਾਲਕ ਨੇ ਔਰ ਵਾਹਿਗੁਰੂ ਦੀ ਉਹਨਾਂ ਦੇ ਉੱਤੇ ਹਮੇਸ਼ਾ ਛਾਂ ਹੈ। ਅਖੀਰਲੇ ਦੋ ਸ਼ੇਅਰ ਨੇ ਜੀ। ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ। ਹੱਕ ਆਈਨਾ ਗੁਰੂ ਗੋਬਿੰਦ ਸਿੰਘ। ਖਾਲਸੋ ਬੇਕੀਨਾ ਕਿ ਪਵਿੱਤਰ ਤੇ ਨਿਰਵੈਰ ਨੇ, ਉਹਨਾਂ ਖਾਲਸ ਹੈ, ਉਹਨਾਂ ਦਾ ਦਿਲ ਪਵਿੱਤਰ ਹੈ, ਨਿਰਵੈਰ ਹੈ। ਹੱਕ ਆਈਨਾ ਕਿ ਵਾਹਿਗੁਰੂ ਦਾ ਸੱਚਾ ਰੂਪ ਦਿਖਾਉਣ ਵਾਲਾ ਗੁਰੂ ਗੋਬਿੰਦ ਸਿੰਘ ਸ਼ੀਸ਼ਾ ਨੇ। ਆਇਨਾ ਸ਼ੀਸ਼ੇ ਨੂੰ ਕਹਿੰਦੇ ਨੇ ਜੀ। ਕਿ ਹੱਕ ਆਇਨਾ ਗੁਰੂ ਗੋਬਿੰਦ ਸਿੰਘ। ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਹੱਕ ਅੰਦੇਸ਼ ਕਿ ਉਹ ਵਾਹਿਗੁਰੂ ਨੂੰ ਸਮਝਣ ਵਾਲੇ ਨੇ, ਉਹਨਾਂ ਨੂੰ ਵਾਹਿਗੁਰੂ ਦਾ ਆਪ ਸਹਾਰੇ, ਵਾਹਿਗੁਰੂ ਉਹਨਾਂ 'ਚ ਓਤ ਪ੍ਰੋਤ ਹੈ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਕਿ ਉਹ ਬਾਦਸ਼ਾਹ ਵੀ ਨੇ ਦਰਵੇਸ਼ ਵੀ ਨੇ। ਬਾਦਸ਼ਾਹ ਸਾਵਰਨ ਹੈ, ਦਰਵੇਸ਼ ਰੱਬ ਦੇ ਨਾਲ ਜੁੜਿਆ ਹੋਇਆ ਹੈ, ਫਕੀਰ ਹੈ, ਔਰ ਉਹ ਵੀ ਸਾਵਰਨ ਹੈ। ਔਰ ਇਹੀ ਗੱਲ ਜੇ ਭਾਈ ਨੰਦ ਲਾਲ ਨੇ 10ਵੇਂ ਪਾਤਸ਼ਾਹ ਦੇ ਲਈ ਬਾਦਸ਼ਾਹ ਦਰਵੇਸ਼ ਕਿਹਾ, ਤੇ ਪੰਜਾਬ ਦੇ ਆਮ ਸੱਭਿਆਚਾਰ ਬੋਲੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਬਾਰੇ ਵੀ ਇਹੀ ਸ਼ਬਦ ਸੀ ਕਿ ਬਾਬਾ ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ, ਕਿ ਗੁਰੂ ਨਾਨਕ ਸ਼ਾਹ ਵੀ ਨੇ, ਹੁਣ ਬਾਦਸ਼ਾਹ ਸ਼ਾਹ ਨੂੰ ਹੀ ਕਹਿੰਦੇ ਨੇ ਜੀ, ਕਿ ਉਹ ਸ਼ਾਹ ਵੀ ਨੇ, ਬਾਦਸ਼ਾਹ ਵੀ ਨੇ ਔਰ ਫਕੀਰ ਵੀ ਨੇ। ਤੇ ਭਾਈ ਨੰਦ ਲਾਲ 10ਵੇਂ ਪਾਤਸ਼ਾਹ ਨੂੰ ਕਹਿੰਦੇ ਨੇ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਸੋ ਅਸੀਂ ਇਸ ਮੁਬਾਰਕ ਦਿਨ ਦੇ ਮੌਕੇ ਇੱਕ ਵਾਰ ਫੇਰ ਸਮੂਹ ਸਿੱਖ ਸੰਗਤਾਂ ਨੂੰ ਵਧਾਈ ਦਿੰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।